अस्सलाम वालेकुम वेलकम बैक टू अनदर ब्रांड न्यू व्लॉग। लो जी अज जिहड़ा ना सारा दिन फिर गुजर गया। मतलब अज दी रूटीन मेरे को व्लॉग बनया ही नहीं, ना कल बनया सी ना अज बनया। बेसिकली सौ के सारा दिन नहीं सुता इन्ना ज़्यादा नहीं। मैं सुबह 9 बजे सुता, जुम्मे के टाइम पर उठिया, उठ के जुम्मा पढ़ के आके मैं फिर सो गया। मैनू ये फील हो रहा है कि जी दिन छोटे हो गए ने, दिन छोटे हो गए ने, नाल दिन की रफ्तार तेज हो। मां जी तुहानू भी इंज फील हो रहा? तुसीं हसी क्यों जान डे जे? ਪਾਗਲਾ ਜਾਂਦੇ ਆ ਦਿਨ ਵੀ ਛੋਟੇ ਹੁੰਦੇ ਆ। ਨਹੀਂ ਯਾਰ ਕਰਨ ਛੋਟੇ ਤਾਂ ਹੁੰਦੇ, ਰਾਤ ਥੋੜੇ ਜੋ ਰਾਤ ਤੇ ਦਿਨ ਦਾ ਇੱਕ ਬਰਾਬਰ ਹੀ ਟਾਈਮ ਹੁੰਦਾ। ਇਹ ਫੈਸ਼ਨ ਚੈੱਕ ਕਰਿਆ ਜੇ ਨਾਲ ਲੱਤ ਹਿੱਲ ਰਹੀ ਹੈ ਤੇ ਨਾਲ ਜਿਹੜਾ ਨਾ ਹਾਸਾ ਨਿਕਲੀ ਜਾ ਰਿਹਾ ਹੈ। ਉਹ ਲੱਤ ਤਾਂ ਨਹੀਂ ਦਿਨ ਦੀ ਰਫਤਾਰ ਸਰਕਾਰ ਜੀ ਤੇਜ਼ ਹੋ ਗਈ। ਤੇਜ਼ ਵੱਡੇ ਹੋ ਗਿਆ ਦਿਨ। ਮੈਂ ਦਿਨ ਵੇਖਦਾ ਨਹੀਂ ਦਿਨ ਨਿਕਲਦਾ ਹੀ ਨਹੀਂ। ਮੈਂ ਵੇਖਦਾ ਦਿਨ ਸਵੇਰ ਦਿਨ ਚੜ੍ਹਦਾ, ਮੈਂ ਵੇਖਦਾ ਉਸ ਵਕਤ ਮੈਂ ਸੌ ਜਾਣਾ ਤੇ ਮੈਂ ਉੱਠਦਾ ਤੇ ਰਾਤ ਹੁੰਦੀ ਹੈ। ਜਦੋਂ ਸੁੱਤਿਆ ਦਿਨ ਕੱਢ ਲੈਣਾ ਤੇ ਰਾਤ ਹੋਣੀ ਤੇਰੀ ਮਾਂ। ਮੇਰੀ ਮਾਂ ਰਾਤ ਹੋਣੀ। ਮੈਂ ਜਦੋਂ ਉੱਠਦਾ ਮੈਂ ਜਦੋਂ ਸੋਨਾ ਮਾਂ ਸੁੱਤੀ ਵੀ ਹੁੰਦੀ, ਮੈਂ ਜਦੋਂ ਉੱਠਦਾ ਮਾਂ ਸੁੱਤੀ ਵੀ ਹੁੰਦੀ। ਠੀਕ ਆ, ਤੁਸੀਂ ਮੇਰੇ ਨਾਲ ਬਹੁਤਾ ਸੌਂਦੇ ਜੇ। ਐਵੇਂ ਬਹੁਤਾ ਸੌਂਦੇ ਆ, ਤੂੰ ਸੁੱਤਾ। ਮੈਂ ਜਦੋਂ ਸਵੇਰੇ 8-9 ਵਜੇ ਸੋਨਾ, ਤੁਸੀਂ ਸੁੱਤੇ ਪਏ ਹੁੰਦੇ ਜੇ। ਸਦਕੇ ਜਾਵਾਂ। ਆ ਵੇਖ ਨਾ, ਆ ਜਿਵੇਂ ਕੁੜੀ ਤੇ ਮੁੰਡਾ ਲੜਨ ਡਏ, ਮੈਂ ਹੱਸਣ ਡਈ ਆ। ਕੌਣ? ਇਦਾਂ ਹੀ ਨਿੱਕੇ ਹੁੰਦੇ ਅਸੀਂ ਭੈਣ ਭਰਾ ਲੜਦੇ ਹੁੰਦੇ ਸੀ। ਕੀ ਇਹ ਕੁੱਟ ਕਟਈਆ ਹੋਣ ਡਿਆ? ਇੱਕ ਦੂਜੇ ਨੂੰ ਕੁੱਟਣ ਡਿਆ, ਮਾਰਨ ਡਿਆ। ਉਹ ਕਹਿੰਦਾ ਤੂੰ ਮੈਨੂੰ ਕਿਉਂ ਮਾਰਿਆ, ਉਹ ਕਹਿੰਦਾ ਤੂੰ ਮੈਨੂੰ ਕਿਉਂ ਮਾਰਿਆ। ਗੱਲ ਕੋਈ ਵੀ ਨਹੀਂ ਵਿੱਚੋਂ। ਤੇ ਚੰਗੀ ਗੱਲ ਹੈ ਨਾ, ਭੈਣ ਭਰਾ। ਹੁਣ ਭੈਣਾਂ ਭਰਾਵਾਂ ਦਾ ਪਿਆਰ ਹੀ ਹੁੰਦਾ। ਜਿੰਨੀ ਦੇਰ ਭੈਣਾਂ ਨੂੰ ਕੁੱਟੋ ਨਾ ਮਾਂ ਮਗਰ ਚਮਚਾ ਲਈ ਖੜੀ ਆ ਵੀ ਹੁਣ ਮੈਂ ਕਿਹੜੇ ਨੂੰ ਫੈਂਟੇ ਲਾਵਾਂ। ਜਿੰਨੀ ਦੇਰ ਇਦਾਂ ਹੀ ਸਬਜ਼ੀ ਸਾਡੀ ਸੋਟੀ ਆਵੇ ਰੱਖਦੀ ਹੁੰਦੀ ਸੀ ਵੀ ਇਹ ਲੜਨਗੇ ਤੇ ਮੈਂ ਸੋਟੀ ਚਲਾਉਣੀ ਆ, ਹੋਰ ਕੁਝ ਨਹੀਂ। ਛੋਟੀਆਂ ਭੈਣਾਂ ਜਿਹੜੀਆਂ ਹੁੰਦੀਆਂ ਨਾ ਘਰ ਦੇ ਵਿੱਚ, ਛੋਟੀਆਂ ਭੈਣਾਂ ਨੂੰ ਜਿੰਨੀ ਦੇਰ ਕੁੱਟੇ ਨਾ ਭਰਾ ਕੁੱਟਣ ਨਾ, ਠੀਕ ਹੈ, ਉਹਦੇ ਸਵਾਦ ਨਹੀਂ ਹੁੰਦਾ। ਮਤਲਬ ਕੁੱਟਣਾ ਇੰਜ ਨਹੀਂ, ਤੁਰੇ ਜਾਂਦੇ ਉਹਨਾਂ ਦੇ ਵਾਲ ਫੜ ਕੇ ਖਿੱਚਣੇ, ਠੀਕ ਹੈ, ਉਹਨਾਂ ਦੇ ਹੱਥੋਂ ਸ਼ੈਕ ਹੋ ਕੇ ਖਾਣੀ, ਉਹਨਾਂ ਨੂੰ ਐਵੇਂ ਬਿੱਲਾ ਵਜਾ ਤੰਗ ਕਰਨਾ, ਸਵਾਦ ਆਉਂਦਾ ਹੀ। ਉਹਨਾਂ ਤੋਂ ਇਲਾਵਾ ਸਵਾਦ ਨਹੀਂ ਹੁੰਦਾ। ਪਿਆਰ ਹੁੰਦਾ ਭੈਣ ਭਰਾ ਦਾ, ਹੋਰ ਪਿਆਰ ਕਿਹੜਾ ਹੁੰਦਾ ਵਾ। ਤੇ ਹੁਣ ਆਪਣਾ ਪਿਆਰ ਘੱਟ ਪੈ ਗਿਆ ਵਾ। ਹੁਣ ਤੁਸੀਂ ਆਪਣਾ ਪਿਆਰ ਵਧਾਉਣਾ ਚਾਹੁੰਦੇ ਜੀ? ਹਾਂ, ਤੁਸੀਂ ਚਾਹ ਦਾ ਘੁੱਟ ਪਿਆ ਦਾ। ਚਾਹ ਤਾਂ ਮੈਂ ਪਿਆਉਂ, ਅੱਜ ਪੌਦ ਨੂੰ ਕਿਉਂ ਨਹੀਂ ਪਿਉਣੀ ਚਾਹ। ਲੇਕਿਨ ਪਿਆਰ ਦੀ ਗੱਲ ਕਰਨੀ, ਉਹੀ ਭਰਾ ਹੁੰਦੇ ਜਿਹੜੇ ਸਾਵਾਂ ਨਾਲ ਸਾਹ ਲੈਂਦੇ ਆ, ਜੂਠੀ ਚੀਜ਼ ਭੈਣਾਂ ਦੀ ਖਾ ਪੀ ਜਾਂਦੇ, ਭੈਣਾਂ ਕੋਲੋਂ ਆਪ ਖੋ ਕੇ ਖਾ ਜਾਂਦੇ। ਉਹੀ ਭੈਣਾਂ ਭਰਾ ਜਦੋਂ ਵੱਖਰੇ ਆਪਦੇ ਘਰਾਂ ਵਾਲੇ ਹੋ ਜਾਂਦੇ, ਫਿਰ ਛੇਤੀ ਫੋਨ ਨਹੀਂ ਕਰਦੇ। ਤੇ ਵਿਆਹ ਤੋਂ ਬਾਅਦ ਫਿਰ ਕੰਮ ਬਦਲਣਾ ਹੀ ਬਦਲਣਾ ਹੈ। ਜਦੋਂ ਵਿਆਹ ਹੋ ਜਾਂਦਾ ਕੁੜੀ ਦਾ ਤੇ ਫਿਰ ਤੇ ਕੰਮ ਬਦਲਣਾ ਫਿਰ ਜ਼ਾਹਰੀ ਗੱਲ ਹੈ, ਦੋ ਸਾਰਿਆਂ ਦੀ ਲਾਈਫ ਡਿਫਰੈਂਟ ਹੋ ਜਾਂਦੀ ਹੈ। ਨਹੀਂ ਪੁੱਛਦੇ ਛੇਤੀ, ਭੈਣਾਂ ਸਾਡੀਆਂ ਮਰ ਗਈਆਂ ਨੇ, ਕਾਪੜੀਆਂ ਕਿ ਜਿੰਦੀਆਂ ਵਾ। ਵਾਹ ਕੀ ਗਾਣਾ ਲਾਇਆ ਵਾਹ ਜੀ। ਬੇਬੇ ਮੇਰੀ ਅੱਜ ਕੱਲ ਨਾ ਜਦੋਂ ਦੀ ਟਿਕਟੋਕ ਤੇ ਆਈ, ਮੈਨੂੰ ਲੱਗਦਾ ਮਾਡਰਨ ਹੋਈ ਜਾ ਰਹੇ ਹੈ। ਚੈੱਕ ਕੀਤਾ? ਨਹੀਂ ਹੋ ਗਈ। ਇਨਸਾਨ ਦੇ ਅੰਦਰ, ਹਰ ਇਨਸਾਨ ਦੇ ਅੰਦਰ ਇਹ ਚੀਜ਼ ਹੁੰਦੀ ਆ। ਕਿਹੜੀ? ਆ ਗਾਣੇ ਵਾਲੀ? ਹਾਂਜੀ, ਹਰ ਇਨਸਾਨ ਦੇ ਅੰਦਰ ਕੀ ਗੱਲ, ਇਨਸਾਨ ਨੂੰ ਅੱਲਾਹ ਤਾਲਾ ਨੇ ਦਿਲ ਨਹੀਂ ਦਿੱਤਾ। ਮੈਨੂੰ ਤਾਂ ਲੱਗਦਾ ਮੇਰਾ ਦਿਲ ਹੈਗਾ। ਮੈਂ ਤਾਂ ਕਦੇ ਨਾ ਮੈਨੂੰ ਧੜਕਦਾ ਵੇਖਿਆ ਤੇ ਨਾ ਮੇਰਾ ਕਦੀ ਕਿਸੇ ਨੇ ਦਿਲ ਚੋਰੀ ਕੀਤਾ, ਨਾ ਮੇਰੇ ਦਿਲ 'ਚ ਕਦੀ ਕੋਈ ਆ ਕੇ ਵਸਿਆ। ਮੈਨੂੰ ਤਾਂ ਮੇਰਾ ਦਿਲ ਨਜ਼ਰ ਹੀ ਨਹੀਂ ਆਇਆ ਅਜੇ ਤੱਕ। ਮੈਂ ਬੁੱਢਾ ਹੋ ਗਿਆ। ਪੁੱਤਰ ਸਿਆਣੇ ਕਹਿੰਦੇ ਨਾ, ਅੱਜ ਸਿੰਘ ਸੱਟ ਆ, ਸਿਰ ਸੱਟ ਨਹੀਂ ਪਈ। ਜਦੋਂ ਸਿਰ ਸੱਟ ਪਈ ਨਾ ਤੇ ਸਾਰੇ ਚਾਨਣ ਹੋ ਜਾਣਗੇ। ਸਿਰ ਸੱਟ ਹੁਣ ਤੁਸੀਂ ਮੇਰੇ ਪਤਾ ਨਹੀਂ ਕੁਮਾਰ ਰਾਣੀ ਬੰਨ ਕੇ ਸਿਰ ਸੱਟ ਪਾਉਣੇ। ਸਿਰ ਸੱਟ ਉਦੋਂ ਹੁੰਦੀ ਜਦੋਂ ਆਪਣੀ ਔਲਾਦ ਹੋ ਜਾਂਦੀ ਆ। ਸਿਰ ਸੱਟ ਉਦੋਂ ਹੁੰਦੀ ਜਦੋਂ ਆਪਣੇ ਸਿਰ ਤੇ ਫਿਕਰ ਪੈਂਦੇ ਆ, ਆਪਣੇ ਆਪ ਨੂੰ ਬੋਝ ਉਠਾਉਣਾ ਪੈਂਦਾ, ਆਪਣੀ ਔਲਾਦ ਦਾ, ਆਪਣਾ ਘਰ ਖੁਦ ਚਲਾਉਣਾ ਪੈਂਦਾ, ਉਦੋਂ ਸਿਰ ਸੱਟ ਹੁੰਦੀ ਆ। ਤੇ ਹੁਣ ਵੀ ਆਪਾਂ ਆਪਣਾ ਘਰ ਆਪੇ ਚਲਾ ਰਹੇ ਠੀਕ ਆ। ਆਪਾਂ ਕਿਹੜਾ ਕਿਸੇ ਕੋ ਮੰਗ ਕੇ ਚਲਾਉਣਾ। ਟੈਨਸ਼ਨ ਨਹੀਂ ਕਿ ਉਹ ਫਿਕਰ ਨਹੀਂ ਕਿ ਉਦੋਂ ਫਿਕਰ ਹੁੰਦੀ ਹੈ ਮਰਦ। ਇੱਕ ਜਿਹੜਾ ਬਾਪ ਹੁੰਦਾ ਨਾ, ਉਹ ਘਰ ਦਾ ਦਰਵਾਜ਼ਾ ਹੁੰਦਾ, ਜੰਨਤ ਦਾ ਦਰਵਾਜ਼ਾ ਹੁੰਦਾ। ਬਾਪ ਤੋਂ ਬਗੈਰ ਘਰ ਨਹੀਂ ਬਣਦਾ, ਘਰ ਨਹੀਂ ਚੱਲਦਾ। ਮਾਂ ਤੋਂ ਬਗੈਰ ਬੱਚੇ ਨਹੀਂ ਸੰਭਦੇ। ਤੇ ਬਾਪ ਦੀ ਸ਼ਫਕਤ ਹੀ ਜਿਹੜੀ ਹੈ ਨਾ, ਉਹ ਹੀ ਬੱਚਿਆਂ ਨੂੰ ਸੰਭਾਲ ਸਕਦੀ ਹੈ। ਰੋਜ਼ੀ ਕਮਾ ਕੇ ਬਾਹਰੋਂ ਲਿਆ ਕੇ ਦਿੰਦਾ, ਮਿਹਨਤ ਕਰਦਾ। ਮਾਂ ਨੂੰ ਫਿਕਰ ਨਹੀਂ ਹੁੰਦਾ ਕਿ ਮੇਰਾ ਸ਼ੌਹਰ ਕਮਾ ਕੇ ਲਿਆਏਗਾ, ਬੱਚੇ ਜਿਹੜੇ ਨੋਂਦੇ ਨੇ ਬੱਚਿਆਂ ਦੀ ਕੋਈ ਖਾਤਰ ਗਿਆ ਵਾ। ਜੋ ਵੀ ਕਰੇਗਾ, ਦਿਹਾੜੀ ਦੱਪਾ ਕਰੇਗਾ, ਖਾਲਾ ਵਾਹੇਗਾ, ਜੋ ਵੀ ਕਰੇਗਾ, ਪਰ ਉਹਨੇ ਬੱਚਿਆਂ ਦੀ ਰੋਜ਼ੀ ਲੈ ਕੇ ਆਉਣੀ ਆ। ਤੇ ਜਦੋਂ ਬਾਪ ਨਹੀਂ ਨਾ ਹੁੰਦਾ, ਉਸ ਔਰਤ ਨੂੰ ਪਤਾ ਹੁੰਦਾ ਇਹਨਾਂ ਬੱਚਿਆਂ ਦਾ ਬਾਪ ਨਹੀਂ ਹੈਗਾ, ਮੈਂ ਮਾਂ ਹੀ ਆ ਤੇ ਮੈਂ ਮਾਂ ਬਣਨਾ, ਮੈਂ ਹੀ ਬਾਪ ਬਣਨਾ। ਤੇ ਫਿਰ ਉਹਨੇ ਪਤਾ ਨਹੀਂ ਕੀ ਕੁਛ ਸਹਿਣਾ ਹੁੰਦਾ, ਪਤਾ ਨਹੀਂ ਕੀ ਧੱਕੇ ਖਾ ਕੇ ਫਿਰ ਔਲਾਦ ਨੂੰ ਪਾਲਦੇ ਆ। ਤੇ ਪਾਲ ਤਾਂ ਲੈਂਦੀ ਆ ਮਾਂ, ਜਦੋਂ ਔਲਾਦਾਂ ਵੱਡੀਆਂ ਹੋ ਜਾਂਦੀਆਂ ਫਿਰ ਮਾਵਾਂ ਨੂੰ ਪੁੱਛਦੀਆਂ ਨੇ। ਪੁੱਛਦੇ ਨੇ ਇਨਸ਼ਾਅੱਲਾ। ਉਹ ਹਰ ਕਹਾਣੀ ਇੱਕ ਜੈਸੀ ਨਹੀਂ ਹੁੰਦੀ। ਤੇ ਤੁਸੀਂ ਇੰਨਾ ਦੁਖੀ ਨਾ ਹੋ, ਤੁਸੀਂ ਉੱਠ ਕੇ ਚਾਹ ਪਕਾਓ। ਮੈਂ ਕੰਮ ਵੀ ਕਰਨਾ, ਮੇਰੀ ਮੀਟਿੰਗ ਹੈ ਥੋੜੀ ਦੇਰ ਦੇ ਵਿੱਚ, ਤੇ ਉਸ ਤੋਂ ਪਹਿਲੇ ਮੈਂ ਚਾਹ ਪੀ ਕੇ ਮੀਟਿੰਗ 'ਚ ਜਾਣਾ। ਉੱਠੋ ਜਵਾਨ। ਚਾਹ ਮੈਂ ਤੈਨੂੰ ਬਣਾ ਦਿੰਨੀ ਆ, ਤੂੰ ਮੀਟਿੰਗ ਚੱਲ ਜਾ। ਉੱਠੋ ਜਵਾਨ ਬਣੋ। ਤੇ ਕੀ ਤੇ ਕੀ ਨਹੀਂ ਸੋਹਣੀ ਗੁਲਾਬ ਰੰਗੀ ਕੀ ਤੇ ਦੁਆ ਮੰਗਦੀ ਅੱਲਾ ਤੈਨੂੰ ਨਾ ਸਮਝਦਾਰ ਬੀਵੀ ਦੇ ਦੇਵੇ ਯਾਰ। ਇੱਕ ਬੀਵੀ ਦੇ ਚੱਕਰਾਂ 'ਚ ਬਾਹਰ ਦੇ ਦੇਵੇ, ਜਿਹੜਾ ਮੇਰਾ ਫਿਕਰ ਮੁੱਕ ਜਾਏ ਕਿ ਆ ਹੁਣ ਜਿਹੜੀ ਆ ਗਈ ਹੈ ਨਾ, ਇਹ ਮੇਰੀ ਆ ਹੁਣ ਜਿਹੜੀ ਘਰ ਦੀ ਜ਼ਿੰਮੇਵਾਰੀ ਸੰਭਾਲੂਗੀ। ਮੇਰੇ ਪੁੱਤਰ ਦੀ ਫਰਮਾ ਬਰਦਾਰ ਬੀਵੀ ਹੋਵੇ। ਜਿਹੜੀ ਬੀਵੀ ਅੱਛੀ ਹੋਵੇ ਨਾ, ਉਹ ਜਦੋਂ ਇੱਕ ਸ਼ੌਹਰ ਤੇ ਬੀਵੀ ਜ਼ਿਆਦਾ ਬੋਲਣ ਵਾਲੀ ਹੋਵੇ ਤੇ ਸ਼ੌਹਰ ਘੱਟ ਬੋਲਦਾ ਹੋਵੇ ਨਾ, ਉਹ ਬੈਸਟ ਜੋੜੀ ਹੁੰਦੀ ਹੈ।
ਪਹਿਲੇ ਤਾਂ ਆ ਵਿਆਹ ਵਾਲੇ ਚੱਕਰਾਂ 'ਚ ਬਾਹਰ ਨਿਕਲ ਜੋ ਹਰ ਰੋਜ਼ ਆਪਣੇ ਘਰੇ ਸਾਰਾ ਦਿਨ ਸੱਚੀ ਸਾਡੇ ਘਰੇ ਜਦੋਂ ਵਲੌਗ ਸ਼ੁਰੂ ਹੁੰਦਾ ਵਲੌਗ 'ਚ ਵੀ ਬੀਬੀ ਠੀਕ ਹੈ ਉਂਝ ਗੱਲ ਕਰੀਏ ਸਾਰਾ ਦਿਨ ਬੀਬੀ ਇੱਕ ਤੇ ਮੈਨੂੰ ਆ ਵਿਆਹ ਲੈ ਕੇ ਬਹਿ ਗਿਆ ਸੱਚੀ ਮੈਂ ਵਿਆਹ ਦੇ ਚੱਕਰਾਂ ਮੈਂ ਕਿਸੇ ਦਿਨ ਜਿਹੜਾ ਨਾ ਉਹੀ ਭੱਜਣਾ ਉਹ ਜਿਹੜੇ ਵਿਆਹੇ ਆ ਉਹੀ ਪਛਤਾਉਂਦੇ ਆ ਜਿਹੜੇ ਨਹੀਂ ਵਿਆਹੇ ਉਹੀ ਪਛਤਾਉਂਦੇ ਮੈਂ ਨਹੀਂ ਪਛਤਾਉਂਦਾ ਮੈਂ ਠੀਕ ਆ ਤੁਸੀਂ ਵਿਆਹ ਦਾ ਨਾਂ ਲੈ ਕੇ ਮੈਨੂੰ ਪਛਤਾਵਾ ਪਾ ਦਿੰਦੇ ਜੀ ਮੈਂ ਇੰਜ ਠੀਕ ਆ ਮੇਰੀ ਜ਼ਿੰਦਗੀ ਸਹੀ ਲੰਘਦੀ ਪਈ ਇੱਕ ਤੇ ਮੈਂ ਮੋਬਾਈਲ ਫੜਦਾ ਤੇ ਵਿਆਹ ਸ਼ੁਰੂ ਹੋ ਜਾਂਦਾ ਠੀਕ ਹੈ ਇਹ ਜੇ ਮੈਂ ਘਰੋਂ ਬਾਹਰ ਨਿਕਲਣ ਲੱਗਦਾ ਤੇ ਵਿਆਹ ਸ਼ੁਰੂ ਹੋ ਜਾਂਦਾ ਮੈਂ ਘਰੇ ਵੜਦਾ ਤੇ ਵਿਆਹ ਸ਼ੁਰੂ ਹੋ ਜਾਂਦਾ ਇੱਕ ਮੈਨੂੰ ਵਿਆਹ ਲਈ ਖਲੋਤਾ ਫਿਕਰ ਹੁੰਦੀ ਕਿਉਂ ਮੈਨੂੰ ਸਤਾਉਣ ਲੱਗ ਜਾਂਦਾ ਹੈ ਮਾਂ ਪਿਓ ਨੂੰ ਫਿਕਰ ਹੁੰਦੀ ਆ ਵੀ ਬੱਚਿਆਂ ਦਾ ਜਦੋਂ ਘਰ ਬਣਾਉਣ ਦਾ ਟਾਈਮ ਹੁੰਦਾ ਬਣ ਜਾਵੇ ਨਾ ਮਾਂ ਪਿਓ ਦੇ ਸਿਰ ਤੋਂ ਭਾਰ ਉਹ ਘਰ ਬਣਿਆ ਵੇਖੋ ਆਪਣੀ ਸੀਲਿੰਗ ਹੋਈ ਹੈ ਠੀਕ ਹੈ ਘਰ ਬਣਿਆ ਆਪਣੀਆਂ ਕੰਧਾਂ ਹੋਈਆਂ ਦਰਵਾਜ਼ੇ ਲੱਗੇ ਨੇ ਪੂਰੇ ਆ ਆਪਣਾ ਕਿਚਨ ਬਣਿਆ ਸਾਰਾ ਕੁਝ ਤੇ ਬਣਿਆ ਹੋਇਆ ਅਸਤਗਫੁਰullah ਹੋਰ ਕਿਵੇਂ ਘਰ ਬਣਨਾ ਪੌੜੀਆਂ ਵੀ ਚੜੀਆਂ ਛੱਤ ਤੇ ਵੇਖੋ ਇਹ ਹੁਣ ਆਪਣੇ ਕਰਨ ਦੀਆਂ ਨੇ ਇਹ ਧੁਰੋਂ ਅੱਲਾਹ ਤਾਲਾ ਨੇ ਗੱਲ ਬਣਾਈ ਜਦੋਂ ਦੀ ਦੁਨੀਆ ਬਣਾਈ ਹੈ ਨਾ ਇਹ ਵਿਆਹ ਦੁਨੀਆ ਦੇ ਨਾਲ ਉਦੋਂ ਦਾ ਜੁੜਿਆ ਵਾ ਇਹ ਨਹੀਂ ਇਹ ਹਜੇ ਵਿਆਹ ਨੂੰ ਥੋੜਾ ਦੂਰ ਰੱਖੋ ਤੁਸੀਂ ਇਹ ਵਿਆਹ ਦਾ ਨਾਂ ਲੈ ਕੇ ਮੇਰੇ ਦਿਲ ਨੂੰ ਡੋਜ ਪੈਂਦੇ ਸੱਚੀ ਮੇਰਾ ਦਿਲ ਤਾਂ ਠੰਡਾ ਹੁੰਦਾ ਯਾ ਅੱਲਾ ਯਾ ਪਾਕ ਪਰਵਰਦਗਾਰ ਛੇਤੀ ਛੇਤੀ ਕੋਈ ਨਾ ਟਾੜੀ ਨਵਾ ਟਾਣੀ ਹਾਂ ਟਾੜੀ ਨਵਾ ਤੇ ਜਿਹਦਾ ਫਲ ਸਾਡੀ ਝੋਲੀ ਚ ਪੈ ਜਾਵੇ ਇਹ ਨਾ ਹੋਵੇ ਨੇਰੀ ਆ ਜੇ ਫਲ ਗਿਰਿਆ ਹੋਵੇ ਇਹੋ ਜਿਹੀ ਦੁਆ ਨਹੀਂ ਕਰੋ ਨੇਕ ਜੀ ਧੀ ਹੋਵੇ ਮੈਨੂੰ ਪਤਾ ਹੋਵੇ ਕਿ ਵੀ ਆ ਹੁੰਦਾ ਸ਼ੌਹਰ ਇਹਨੂੰ ਸੰਭਾਲ ਸਕਦੀ ਹੈ ਗਵਾ ਦੇ ਬੱਚਿਆਂ ਦੀ ਪਰਵਰਿਸ਼ ਅੱਛੀ ਕਰ ਸਕਦੀ ਹੈ ਨੇਕ ਧੀ ਰੱਬ ਦੀ ਹੈ ਚਲੋ ਉਹ ਲੱਭ ਜਾਏਗੀ ਆਪਾਂ ਨੂੰ ਮੈਂ ਆਰਡਰ ਕੀਤਾ ਚਾਈਨਾ ਤੋਂ ਠੀਕ ਹੈ ਤੁਸੀਂ ਉੱਠ ਕੇ ਚਾਹ ਬਣਾਓ ਮਿੰਟ ਮਾਰੋ ਤੁਸੀਂ ਬਸ ਹਾਂ ਆ ਲੈ ਉਹ ਕੀ ਕਰਨੀ ਤੇ ਜਿੰਨੀਆਂ ਕੁ ਤੁਹਾਡੀ ਰਿਕੁਆਇਰਮੈਂਟ ਹੈ ਕੁਮਾਰ ਰਾਣੀ ਆਰਡਰ ਤੇ ਤਿਆਰ ਹੋਣੀ ਹੈ ਉਠੋ 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 ਸ਼ਾਬਾਸ਼ ਜਿਹੜੇ ਨਾ ਇਨਸਾਨ ਲੋਕ ਜਿਹੜੇ ਨਾ ਮੁਹੱਬਤ ਕਰਨ ਵਾਲੇ ਥੋੜੇ ਆ ਮੁਨਾਫਕਤ ਕਰਨ ਵਾਲੇ ਬਹੁਤੇ ਆ ਓਏ ਆਏ ਹਾਏ ਆਪਣੇ ਆਪ ਨੂੰ ਬਚਾਓ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਵਾਸਤੇ ਕਿ ਆਪਣਾ ਘਰ ਵਸਾਓ ਕਿ ਕੋਈ ਜੋ ਮਰਜ਼ੀ ਕਰਦਾ ਰਹੇ ਜਿੱਤੇ ਮਰਜ਼ੀ ਰਵੇ ਜੋ ਮਰਜ਼ੀ ਹੁੰਦਾ ਫਿਰੇ ਨਾ ਕਿਸੇ ਦੀ ਗੱਲ ਸੁਣੋ ਨਾ ਸੁਣਾਓ ਨਾ ਟੈਨਸ਼ਨ ਲਓ ਆਪਦੀ ਘਰ ਦੀ ਦਾ ਸਿਰ ਖਾਓ ਤੇ ਆਪਦਾ ਉਹਨੂੰ ਖਵਾਓ ਬਸ ਆਪਦੇ ਧੀਆਂ ਪੁੱਤਰਾਂ ਦੇ ਵਿੱਚ ਰਾਜ਼ੀ ਰਵੇ ਬੰਦਾ ਉਹ ਹੀ ਹੁੰਦੀ ਜ਼ਿੰਦਗੀ ਤੇ ਐਵੇਂ ਕਿਸੇ ਕੋਲੋਂ ਕੀ ਲੈਣਾ ਇਨਸਾਨ ਤਾਂ ਅੱਜ ਕੱਲ੍ਹ ਦੂਸਰੇ ਇਨਸਾਨ ਨੂੰ ਕੁਝ ਵੇਖ ਹੀ ਨਹੀਂ ਸਕਦਾ ਆਪਾਂ ਕਦੇ ਕਿਸੇ ਦੀ ਟੈਨਸ਼ਨ ਲਈ ਨਹੀਂ ਜਿਹੜਾ ਸੜਦਾ ਹੈ ਉਹ ਸੜੇ ਆਪਾਂ ਨੂੰ ਕਿਸੇ ਦੀ ਟੈਨਸ਼ਨ ਲੈ ਕੇ ਕਰਨੀ ਤੂੰ ਤਾਂ ਕਹਿਣਾ ਜਿਹੜਾ ਸੜਦਾ ਹੈ ਸੜੇ ਜਿਹੜਾ ਬਲਦਾ ਹੈ ਬਲੇ ਮੈਂ ਤਾਂ ਰੰਜ ਨਹੀਂ ਕਹਿਣਾ ਆਪਾਂ ਨੂੰ ਕੋਈ ਮਸਲਾ ਨਹੀਂ ਹੈ ਆਪਣੀ ਜ਼ਿੰਦਗੀ ਕੱਢੋ ਜ਼ਿੰਦਗੀ ਚ ਅੱਗੇ ਤੋਂ ਥੋੜੇ ਨੇ ਜਿਹੜਾ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋਣਾ ਕੋਈ ਫਾਇਦਾ ਨਹੀਂ ਠੀਕ ਹੈ ਕੋਈ ਫਾਇਦਾ ਨਹੀਂ ਕੁਮਾਰ ਰਾਣੀ ਦੀਆਂ ਟੈਨਸ਼ਨ ਲੈ ਕੇ ਪਰੇਸ਼ਾਨ ਹੁੰਦਾ ਮੈਨੂੰ ਕੋਈ ਫਾਇਦਾ ਨਹੀਂ ਠੀਕ ਹੈ ਜਦੋਂ ਹੋਣਾ ਹੋਏਗਾ ਕਿਸਮਤ ਦੇ ਵਿੱਚ ਹੋ ਜਾਏਗਾ ਮੈਨੂੰ ਅਜੇ ਕੋਈ ਜਲਦੀ ਨਹੀਂ ਵਿਆਹ ਦੀ ਨਾ ਮੈਨੂੰ ਕੋਈ ਲੋੜ ਹੈ ਵਿਆਹ ਦੀ ਆਪਣੀ ਜ਼ਿੰਦਗੀ ਸੁਖੀ ਲੰਘਦੀ ਪਈ ਹੈ ਸਕੂਨ ਚ ਰਹਿੰਦੀ ਤੁਸੀਂ ਮੈਨੂੰ ਉੱਠ ਕੇ ਚਾਹ ਪਕਾ ਕੇ ਦਿਓ ਬਸ ਮਿੰਟ ਮਾਰੋ ਤੇ ਮੈਂ ਤਾਂ ਕੰਮ ਸ਼ੁਰੂ ਕਰਨ ਲੱਗਾ ਮੈਨੂੰ ਤੇਰਾ ਫਿਕਰ ਨਾ ਹੁੰਦਾ ਜਿਵੇਂ ਪਿਛਲੇ ਸਾਲ ਹੱਜ ਤੇ ਗਈ ਸੀ ਨਾ ਤੇ ਮੇਰਾ ਦਿਲ ਸੀ ਮੈਂ ਉੱਥੇ ਹੀ ਰਹਿ ਪਾਵਾਂ ਆਏ ਆਏ ਹਾਏ ਹਾਏ ਤੇ ਹੁਣ ਹੱਜ ਹੋਇਆ ਐਤਕੀ ਤੇ ਹੱਜ ਦੇ ਟਿਕਟਾਂ ਬੁੱਕ ਹੋ ਗਏ ਨੇ ਤੇ ਤੁਹਾਨੂੰ ਫਿਰ ਭੇਜ ਦਿੰਦੇ ਹੁਣ ਤਾਂ ਕੱਲ ਪਰਸੋਂ ਫਲੈਟ ਹੋਣੀ ਹੈ ਹਾਜੀਆਂ ਦੀ ਪਿਛਲੇ ਸਾਲ ਇਹਨਾਂ ਦਿਨਾਂ ਪਤਾ ਨਾ ਸਾਡੀ ਤਿਆਰੀ ਕਿੰਨੀ ਸੀ ਅੱਜ ਭਲਕ ਜਾਣ ਵਾਲੇ ਸੀ ਅਸੀਂ 5 ਤਰੀਕ ਨੂੰ ਸੀ 7 ਤਰੀਕ ਨੂੰ ਫਲੈਟ ਸੀ ਯਾਦ ਨਹੀਂ ਹੁਣ ਮੈਨੂੰ ਹਾਂ ਤੇ ਕਿੰਨੀ ਖੁਸ਼ ਸੀ ਮੈਂ ਭੱਜੀ ਫਿਰਦੀ ਸੀ ਹਾਏ ਮੈਂ ਹੱਥ ਤੇ ਚੱਲੀ ਹਾਏ ਮੈਂ ਹੱਥ ਤੇ ਚੱਲੀ ਤੇ ਕਿੰਨੀ ਛੇਤੀ ਸਾਲ ਲੰਘ ਗਿਆ ਸਾਲ ਤਾਂ ਫਿਰ ਲੰਘਣਾ ਹੀ ਸੀ ਤੇ ਖੁਸ਼ਕਿਸਮਤ ਲੋਕ ਹੋਣਗੇ ਜਿਹੜੇ ਹੁਣ ਫਿਰ ਤਿਆਰੀਆਂ ਕਰਦੇ ਜਾਣ ਡਏ ਆ ਅਗਲੇ ਦਿਨ ਮੈਂ ਵੇਖਣ ਡਈ ਸੀ ਉੱਥੇ ਮੀਨਾ ਦੇ ਵਿੱਚ ਸਫਾਈ ਹੋਣ ਡਈ ਤੇ ਅੱਲਾਹ ਤਾਲਾ ਹਰ ਦਿਨ ਰਿਸੀਵ ਕਰੇ ਆਮੀਨ ਇਸ ਦਫਾ ਬੁਕਿੰਗ ਬਹੁਤ ਪਹਿਲੇ ਹੋ ਗਈ ਸੀ ਪਿਛਲੀ ਦਫਾ ਬੁਕਿੰਗ ਹੋਈ ਸੀ ਟਾਈਮ ਬਹੁਤ 7 ਲੱਖ ਚ ਹੋਣ ਡਿਆ ਇਸ ਦਫਾ ਹਾਂਜੀ ਤੇ ਉਹਨਾਂ ਕਹੇ ਸਾਡੇ ਪਿਛਲੀ ਸਵਾ ਜਿਹੜਾ ਸਾਡਾ 12 ਲੱਖ ਲਿਆ ਬਾਕੀ 5 ਲੱਖ ਵਾਪਸ ਕਰੋ ਹਾਲੇ ਇਦਾਂ ਹੋ ਸਕਦਾ ਤੁਹਾਨੂੰ ਮੈਂ ਕਿਹਾ ਸੀ ਨਾ ਪੈਦ ਕੀ ਚੱਲੀ ਆਪਣੇ ਪੈਸੇ ਬਚ ਜਾਣੇ ਸੀ ਨਹੀਂ ਹੁਣ ਅਗਰ ਕਹਿੰਦਾ ਤੇ ਫਿਰ ਵੀ ਆਪਾਂ ਕੋਈ ਜੁਗਾੜ ਲਾ ਹੀ ਲੈਂਦੇ ਹੁਣ ਐਤਕੀ ਬੁਕਿੰਗ ਬੜੀ ਪਹਿਲੇ ਦੀ ਹੋਈ ਹੁੰਦੀ ਐਤਕੀ ਮੈਨੂੰ ਨਾ ਜਾਣ ਨਹੀਂ ਸੀ ਦੇਣਾ ਕਿਉਂ ਇਹ ਵੀ ਸੀ ਕਿ ਜਿਹੜੇ ਪਿਛਲੇ ਸਾਲ ਹੱਜ ਕਰਕੇ ਆਏ ਨੇ ਉਹਨਾਂ ਨੂੰ ਐਤਕੀ ਨਹੀਂ ਕਰ ਦੇਣਾ ਤੇ ਫਿਰ ਬਾਈ ਉਸ ਸਕੂਨ ਨਾਲ ਫਿਰ ਤੁਹਾਨੂੰ ਕੀ ਹੋਇਆ ਇਹ ਪਿਛਲੇ ਸਾਲ ਜੇ ਹੱਜ ਕਰਕੇ ਆਏ ਹੁਣ ਬਾਈ ਆਰਾਮ ਨਾਲ ਦਿਲ ਚ ਹੌਲ ਪੈਣ ਡਏ ਆ ਲੰਮੀਆਂ ਕਬੂਤਰ ਬਣਾ ਕੇ ਲੈ ਜਾ ਐਵੇਂ ਹੌਲ ਮੇਰੇ ਵੀ ਪੈਣ ਡੇ ਆ ਯਾ ਅੱਲਾ ਚਾਹ ਦਾ ਕੱਪ ਕੋਈ ਪਕਾ ਦੇਵੇ ਹਾਏ ਮੇਰਾ ਦਿਲ ਗਿਆ ਮੇਰੇ ਡੋ ਪੈਂਦੇ ਨੇ ਹਾਏ ਹਾਏ ਠੰਡਾ ਪੀਣ ਤੇ ਲੋ ਪੈਂਦਾ ਚਾਹ ਪੀਣ ਨਾਲ ਧੂੰ ਨਹੀਂ ਨਿਕਲਣਾ ਵਾ ਮੇਰਾ ਧੂੰ ਨਿਕਲਣ ਨੂੰ ਦਿਲ ਕਰਦਾ ਪਿਆ ਮੇਰਾ ਧੂੰ ਨਿਕਲਣ ਨੂੰ ਦਿਲ ਕਰਦਾ ਪਿਆਲਾ ਭਰ ਦਿੰਨੀ ਆ ਧੂੰ ਤੇਰਾ ਨਿਕਲ ਦਿਆ ਪਕਾ ਦਿਓ ਆਏ ਸਿੱਧੀ ਗੱਲ ਨਹੀਂ ਕਰਦਾ ਮੈਨੂੰ ਚਾਹ ਹੋਣ ਦਿਆ ਤਲੋ ਆਏ ਪਕਾ ਦਿਓ ਇੱਕ ਚਾਹ ਦਾ ਘੁੱਟ ਨਹੀਂ ਚੱਲ ਬਸ ਤੁਸੀਂ ਤਾਂ ਮੈਨੂੰ ਇੱਕ ਕਦੇ ਚਾਹ ਦਾ ਘੁੱਟ ਵੀ ਨਹੀਂ ਦਿੱਤਾ ਅਜੇ ਤੁਸੀਂ ਕਹਿੰਦੇ ਜੇ ਕੁਮਾਰ ਰਾਣੀ ਖਿਦਮਤਾਂ ਕਰੂਗੀ ਉਹਨੇ ਪਤਾ ਨਹੀਂ ਕਿੱਥੇ ਆ ਕੇ ਹਾਲ ਵੀ ਪੁੱਛਣਾ ਕਿ ਨਹੀਂ ਕੁੜੇ ਤੂੰ ਹੀ ਪਕਾ ਦੇ ਇਹ ਜੀ ਦੇ ਬਾਬੇ ਸ਼ਬੀ ਤਰ੍ਹਾਂ ਲੱਗਦਾ ਤੁਹਾਨੂੰ ਬਾਬਾ ਸ਼ਫੀ ਐਵੇਂ ਬੋਲਦਾ ਹੁੰਦਾ ਸੀ ਕੁੜੇ ਚੱਲ ਬਾਬਾ ਸ਼ਫੀ ਨੂੰ ਛੱਡ ਬਾਬਾ ਸ਼ਫੀ ਸਮਝ ਗਈ ਪਕਾ ਦੇ ਦੀ ਰਾਣੀਏ ਸਮਝ ਤੇਰਾ ਦਾਦਾ ਪੜਦਾਦਾ ਤੇ ਕਹਿੰਦਾ ਪਿਆ ਤੈਨੂੰ ਚਾਹ ਦੇ ਗੁੱਟ ਦੀ ਹਾਂ ਇੱਕ ਮੱਗ ਬਾਰ ਕੇ ਪਕਾ ਚਾ ਤੂੰ ਤਾਂ ਹੱਸਦੇ ਹੋ ਹੱਸਦਾ ਨਹੀਂ ਹੁੰਦਾ ਸੀਰੀਅਸ ਹੋ ਕੇ ਕਹਿੰਦਾ ਹੁੰਦਾ ਸੀ ਕੱਲਾ ਦੁੱਧ ਨਾ ਪਾਈ ਵਿੱਚ ਪਾਣੀ ਦਾ ਵੀ ਕਤਰਾ ਪਾ ਛੱਡੀ ਕੱਲਾ ਦੁੱਧ ਨਹੀਂ ਹੋਣਾ ਕਹਿੰਦਾ ਸੀ ਹਾਂ ਕੁੜੀਓ
ਕੀ ਕਰਾਂ ਨਹੀਂ ਆ ਘੁੱਟ ਚਾਹ ਦਾ ਬਣਾਓ ਤੱਤਾ ਪਾਣੀ ਕਰੋ। ਇਹ ਕੁੜੇ ਚਾਹ ਦਾ ਘੁੱਟ ਬਣਾ ਤੱਤਾ ਪਾਣੀ ਕਰਕੇ ਵਿੱਚ 2 ਕਤਰੇ ਦੁੱਧ ਦੇ ਚੱਪਾ ਪੱਤੀ ਦਾ ਬਾਲਾ ਤੰਗੜਾ ਜਿਹਾ ਦੇ ਛੱਡੀ ਤੇ ਚਮਚੀ ਚੀਨੀ ਦੀ ਹੋਰ ਪਾ ਛੱਡੀ ਵਿੱਚ ਫਿੱਕੀ ਨਾ ਰੱਖੀ। ਹਾਂ ਮੇਰੇ ਦਿਲ ਨੂੰ ਇੱਥੇ ਡੋਜ ਪੈਂਦੇ ਪਏ ਸਵੇਰ ਤੋਂ ਤੁਸੀਂ ਚਾਹ ਦਾ ਘੁੱਟ ਨਹੀਂ ਪਿਲਾਇਆ ਮੈਨੂੰ। ਵੇਖੀਆਂ ਕਿਤੇ ਮੇਰਾ ਦਿਲ ਲੱਗਦਾ ਪਿਆ। ਮਗਰ ਨਾ ਗਾ ਤੇ ਚਾਹ ਬਣਾ ਦਿੰਦੀ ਆ। ਅਸਤਗਫੁਰੁल्लाह ਮੈਂ ਮੱਕਰ ਕਿਉਂ ਚ ਕਰਨੇ ਨੇ ਦੀ ਰਾਣੀਆਂ ਮੇਰੀ ਮੱਕਰ ਕਿਉਂ ਕਰਨੇ ਨੇ ਮੈਂ ਕੁੜੇ ਕੀ ਹਾਲ ਹੋਇਆ ਪਿਆ ਅੱਜ ਕੱਲ ਦੇ ਜਵਾਨਾਂ ਦਾ ਵੇਖੋ ਨਾ ਲੋਕ ਅੱਜ ਕੱਲ ਦੇ ਜਵਾਨਾਂ ਦਾ ਹਾਲ ਕੀ ਹੋਇਆ ਪਿਆ ਮੁੰਡ ਗਿੱਧਾ ਪਾਉਣ ਵਾਲੇ ਵੀ ਕਰਦੇ ਆ। ਅਸਤਗਫੁਰੁल्लाह ਮੈਂ ਗਿੱਧਾ ਕਿੱਥੇ ਪਾਣਾ ਇਦਾਂ ਤੇ ਆਪਣਾ ਡਿਜੀਟਲ ਮਾਲ ਵੀ ਚ ਕਰਦਾ ਹਾਂ। ਇੱਕ ਵੇਖੋ ਇੱਕ ਇਹਨਾਂ ਨੂੰ ਐਂਟਰਟੇਨਮੈਂਟ ਦਿਓ ਤੇ ਇੱਕ ਇਹਨਾਂ ਦੀਆਂ ਗੱਲਾਂ ਸੁਣੋ। ਅਸਤਗਫੁਰੁल्लाह ਅਸਤਗਫੁਰੁल्लाह ਕੀ ਜ਼ਮਾਨਾ ਆ ਗਿਆ ਕੀ ਜ਼ਮਾਨਾ ਆ ਗਿਆ। ਤੋਬਾ ਮੇਰੀ ਤੋਬਾ ਯਾ ਅੱਲਾ ਮਾਫ ਕਰੀ। Later. थैंक यू सो मच माँ जी ने बाबा जी के मीटिंग तो पहले पहले चाह ਆਪਾਂ ਨੂੰ ਕਰ ਦਿੱਤੀ ਰੈਡੀ। ਠੀਕ ਹੈ ਮੂਡ ਕੋਈ ਨਹੀਂ ਸੀ ਮਾਂ ਜੀ ਦਾ ਬਣਾਉਣ ਦਾ। ਮਾਂ ਜੀ ਦੇ ਦਿਲ 'ਚ ਪੂਰਾ ਇਹੀ ਸੀ ਕਿ ਮੈਂ ਹੀ ਬਣਾਵਾਂ ਲੇਕਿਨ ਫਿਰ ਵੀ ਬਹੁਤ ਬਹੁਤ ਮਿਹਰਬਾਨੀ ਕਿ ਮਾਂ ਜੀ ਨੇ ਚਾਹ ਬਣਾਤੀ। ਚਾਹ ਦਾ ਬਾਬਾ ਜੀ ਸਵਾਦ ਹੀ ਅਲੱਗ ਹੈ। ਚਾਹ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਸਾਡੀ ਤੇ। ਹੁਣ ਬਾਕੀ ਤੁਹਾਡੀ ਤਾਂ ਪਤਾ ਨਹੀਂ ਲੇਕਿਨ ਟਾਈਮ ਵੀ 12-11 ਵੱਜ ਗਏ ਨੇ ਰਾਤ ਦੇ। ਇਹ ਕੀ ਕੰਬੀਨੇਸ਼ਨ ਇਹ ਕੋਕ ਤੇ ਨਾਲ ਜਿਹੜਾ ਨਾ ਨਹੀਂ ਚਾਹ ਦਵਾਈ ਹੈ। ਕੀ ਚੈਂਪੀਅਨ ਹਾਂ ਇੱਕ ਹੋਰ ਦਵਾਈ ਹੈ। ਕਿਹੜੀ ਦਵਾਈ ਸਾਰੇ ਕਹਿੰਦੇ ਨੇ ਇਹ ਦਵਾਈ ਅਰੇ ਬਾਬਾ ਇਹ ਕਿਤੇ ਦੇਸੀ ਦਵਾਈ ਤੇ ਨਹੀਂ। ਉਹ ਯਾਰ ਇਹ ਦੇਸੀ ਦਵਾਈ ਹੈ। ਮੈਨੂੰ ਤਾਂ ਜਿਹੜਾ ਹਿਸਾਬ ਲੱਗਦਾ ਨਾ ਮੈਨੂੰ ਤਾਂ ਦਵਾਈ ਵੇਖੋ ਚੈੱਕ ਤੇ ਕਰੋ ਤੁਸੀਂ। ਮੈਨੂੰ ਤਾਂ ਦਵਾਈ ਇਹਦਾ ਕਲਰ ਬਿਲਕੁਲ ਕੋਕ ਨਾ। ਕੋਕ ਨਹੀਂਗਾ ਇਹਨੂੰ ਚੱਕ ਕੇ ਵੇਖੇ ਤੇ ਤੇਰੇ ਧੂ ਨਿਕਲ ਜਾਣਾ। ਇਹ ਕੋਕ ਨਹੀਂ ਗਈ ਇਹ ਮੈਨੂੰ ਦੇਸੀ ਕੋਕ ਲੱਗਦੀ ਔਰ ਰੂੜੀਆਂ ਵਾਲੀ। ਮੇਰੁੱਲਾ ਮੇਰੀ ਜਾਨ ਨਾਲ ਮੇਰੀ ਤੋਬਾ। ਹਾਂ ਜ਼ਿੰਦਗੀ 'ਚ ਨਾਂ ਨਹੀਂ ਸੁਣਦੇ ਉਸ ਚੀਜ਼ ਦਾ। ਇਹ ਬੇਟਾ ਮੇਦੇ ਵਾਸਤੇ ਸ਼ਰਬਤ ਹੈ। ਮੇਰੇ ਵਾਸਤੇ ਸ਼ਰਬਤ ਹੈ। ਸ਼ਰਬਤ ਫਲਾਦ ਫਜ਼ਾਈਆ। ਚਲੋ ਜੀ ਮਾਂ ਜੀ ਵਾਵਾ ਬਿਜ਼ੀ ਨੇ ਤੇ ਠੀਕ ਹੈ ਜੀ। ਅੱਜ ਦਾ ਟੇਡਾ ਮੋਢਾ ਜਾਂ ਵਿੰਗਾ ਚਿੱਬਾ ਦਾ ਵਲੌਗ ਜੋ ਵੀ ਸੀ ਇਹੀ ਸੀ ਤੁਹਾਡੇ ਸਾਹਮਣੇ ਕਿਉਂਕਿ ਵਲੌਗ ਬਣਾ ਨਹੀਂ ਸਕਿਆ ਮੈਂ ਬਹੁਤ ਬਹੁਤ ਮਾਜ਼ਰਤ ਉਹਦੇ ਵਾਸਤੇ। ਤੇ ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਬਾਕੀ ਚੈਨਲ ਸਬਸਕ੍ਰਾਈਬ ਕਰਨਾ। ਤੇ ਮੈਂ ਹਰ ਵਲੌਗ ਦੇ ਐਂਡ ਤੇ ਇਹੀ ਕਹਿੰਦਾ ਸੀ ਆਪਣਾ ਅਪ੍ਰੈਲ ਦਾ ਟਾਰਗੇਟ ਪੂਰਾ ਨਹੀਂ ਹੋਇਆ। ਮੇਰੇ ਜ਼ਿਹਨ 'ਚ ਹੈ ਨਹੀਂ ਕਿ ਅਪ੍ਰੈਲ ਖਤਮ ਹੋ ਗਿਆ ਮੈਂ ਹੀ ਆ ਗਿਆ। ਤਵਾਮ ਕਹਿੰਦੀ ਤੁਸੀਂ ਪੁਰਾਣੇ ਵਲੌਗ ਅਪਲੋਡ ਕਰੀਏ। ਬਾਈ ਪੁਰਾਣੇ ਨਹੀਂ ਹੈ ਵਲੌਗ ਸਾਰੇ ਨਏ ਨੇ। ਡੇਲੀ ਵਲੌਗ ਬਣਦਾ ਅਗਲੇ ਦਿਨ ਅਪਲੋਡ ਹੋ ਜਾਂਦਾ ਲੇਕਿਨ ਮਸਲਾ ਹੈ ਕਿ ਮੇਰੇ ਜ਼ਿਹਨ 'ਚ ਅਪ੍ਰੈਲ ਚੱਲ ਰਿਹਾ ਸੀ ਤੇ ਹੁਣ ਉਹ ਟਾਰਗੇਟ ਤੇ ਰੀਚ ਨਹੀਂ ਹੋਇਆ। ਫਿਰ ਵੀ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਜਿੰਨੇ ਜ਼ਿਆਦਾ ਹੋ ਸਕੇ ਕੀਤਾ ਤੁਸੀਂ। ਚੈਨਲ ਤੇ ਨਏ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਬਾਕੀ ਇਨਸ਼ਾਅੱਲਾ ਮਿਲਦੇ ਹਾਂ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਅੱਲਾ ਹਾਫਿਜ਼।